ਪਿਛਲਾ ਪਿੰਡ ਹਾਂ ਚੇਤਾ, ਸਾਰਚੂਰ ਪਿੰਡ ਸਾਡਾ ਉੱਚਾ ਪਿੰਡ, ਦੁਨੀਆ ਮੰਨਦੀ ਆ ਸਾਰਚੂਰ ਢਹਿ ਗਿਆ ਤਾਂ ਪਿੰਡਾ ਜਿੱਡਾ ਰਹਿ ਗਿਆ। ਅੱਛਾ 12 ਪੱਤੀਆਂ ਪਿੰਡ ਸੀ। ਓਏ ਹੋਏ ਹਾਂ ਸਾਰੇ ਪਾਕਿਸਤਾਨ ਦੇ ਵਿੱਚ ਦੁਨੀਆ ਜਾਣਦੀ ਸੀ ਸਾਡੇ ਰਾਜਪੂਤਾਂ ਨੂੰ। ਜੋ ਆਲੇ ਦੁਆਲੇ ਦਾ ਸਿੱਖ ਕੀ ਤੇ ਜੋ ਖੱਤਰੀ ਸੀ, ਖੱਤਰੀ ਤੇ ਉਂਝ ਨਹੀਂ ਸੀ ਖਲੋਂਦਾ ਸਾਡੇ ਕੋਲ ਨਾ। ਫਿਰ ਡਿਪਟੀ ਸਫੂਰਨ ਸਿੰਘ ਸੀ ਅੱਛਾ ਸਿੱਖ, ਉਹਨ ਫਿਰ ਲਿਆਂਦੀ ਪੁਲਿਸ ਵੀ ਤੇ ਫੌਜ ਸਾਡੇ ਪਿੰਡ 'ਚ। ਅੱਛਾ ਪਿੰਡ ਲਿਆ ਕੇ ਤੇ ਆਲੇ ਦੁਆਲੇ ਪਿੰਡ ਦੇ ਸਾਰੇ ਖਿਲਾਰ ਦਿੱਤੀ ਉਹਨੇ, ਇੰਨੀ ਫੌਜ ਲਿਆਂਦੀ। ਉਹ ਫਿਰ ਜਿੰਨਾ ਅਸਲਾ ਸੀ ਨਾ ਪਿੰਡ ਦਾ, ਬਰਸ਼ੀਆਂ ਸਨ, ਤਲਵਾਰਾਂ ਸਨ, ਉਦੋਂ ਇਹੀ ਕੁਝ ਹੁੰਦਾ ਸੀ, ਰਫਲਾਂ ਘੱਟ ਹੀ ਸਨ। ਉਹ ਫਿਰ ਉਹਨਾਂ ਨੇ ਖੋਹ ਖਾ ਕੇ ਤੇ ਲੈ ਗਏ ਤੁਹਾਡੇ ਪਿੰਡੋਂ? ਸਾਡੇ ਪਿੰਡੋਂ। ਬਾਰਿਸ਼ ਹੋਈ ਉਦੋਂ 12 ਦਿਨ, 12 ਦਿਨਾਂ ਬਾਅਦ ਉੱਥੇ ਟਾਹਲੀਆਂ ਦੇ ਪੱਤੇ ਤੋੜ ਤੋੜ ਕੇ ਖਾਦੇ ਨੇ ਤੁਸੀਂ ਲੋਕਾਂ ਨੇ? ਹਾਂ, ਕੋਈ ਸ਼ੈ ਨਹੀਂ ਸੀ ਖਾਣ ਨੂੰ, ਕੁਛ ਨਹੀਂ ਸੀ ਲੱਭਦਾ ਨਾ, ਕੋਈ ਚੀਜ਼ ਹੀ ਨਹੀਂ ਸੀ। ਪੱਤੇ ਟਾਹਲੀਆਂ ਦੇ ਤੋੜ ਤੋੜ ਖਾਦੇ ਨੇ। ਅਮਾਨ ਲੈ ਕੇ ਨਿਕਲੇ ਆ ਉੱਥੋਂ। ਆਪਣਾ ਦਿਲ ਕਰਦਾ ਵੀ ਇੱਕ ਵਾਰੀ ਵੇਖ ਲਈਏ, ਮਰ ਤੇ ਜਾਣਾ ਹੀ ਆ, ਮਤਲਬ ਜੀਂਦੇ ਜੀਂਦੇ ਆਪਣਾ ਜੱਦੀ ਪਿੰਡ ਜਿਹੜਾ ਉਹ ਤੇ ਵੇਖ ਲਈਏ। ਆਪਣੀ ਮਸਜਿਦ ਵੇਖਣ ਨੂੰ ਦਿਲ ਕਰਦਾ। ਹਾਂ ਬਸ ਇਹ ਹੀ ਦਿਲ ਕਰਦਾ, ਹੋਰ ਤਾਂ ਗੱਲ ਕੋਈ ਨਹੀਂ। ਜੇ ਅੱਲਾ ਕਰੇ ਤੇ ਪਿੰਡੋਂ ਕੋਈ ਸਮਾਨ ਨਹੀਂ, ਅਸਾਂ ਟੋਏ ਕੱਢ ਕੇ ਤੇ ਦੱਬ ਦਿੱਤਾ, ਖੋਰਿਆ ਮੁੜ ਕੇ ਆ ਹੀ ਜਾਈਏ। ਕੀ ਕੀ ਨੱਪਿਆ ਆਪਣੇ ਘਰ ਦੇ ਵਿੱਚ? ਭਾਂਡੇ ਸਨ, ਕੋਈ ਦੱਸੋ, ਕੋਈ ਸ਼ਾਇਦ ਕੱਢ ਹੀ ਲੈਣ ਹੁਣ। ਭਾਂਡੇ ਤੇ ਆਪਣਾ ਜੁੱਲੇ, ਮੰਜੀਆਂ, ਲੁੱਟ ਲੱਟ ਕੇ ਨਾ ਜੋ ਕੁਛ ਸੀ ਉਹ ਖੋਹ ਕੇ ਤੇ ਲੈ ਗਏ ਨਾ। ਉਦੋਂ ਬਾਅਦ ਦੇ ਵਿੱਚ ਫਿਰ ਆਈਆਂ ਬਟਾਲੇ ਆਏ ਜਿਸ ਵੇਲੇ, ਉੱਥੇ ਵੀ ਸਿੱਖ ਆਏ ਨੇ। ਅੱਛਾ ਉਹ ਫਿਰ ਸਾਡਿਆਂ ਵੱਡਿਆਂ ਨੇ ਫੜ ਕੇ ਤੇ 2 ਮਾਰ ਦਿੱਤੇ, ਇੱਕ ਭੱਜ ਗਿਆ। ਅੱਛਾ ਸਾਡੀ ਤੇ ਸਿੱਖਾਂ ਦੀ ਲੜਾਈ ਹੋਈ ਆ, ਖੱਤਰੀ ਕੋਈ ਨਹੀਂ ਸੀ। ਹਾਂ ਤੇ ਨਹੀਂ ਸੀ ਜਾਣ ਦਿੰਦੇ, ਆਂਦੇ ਸੀ ਪੜਾਉਂਦੇ ਨਹੀਂ ਸੀ ਉਦੋਂ ਸਾਡੇ ਵੱਡੇ ਜਿਹੜੇ ਸੀ, ਆਂਦੇ ਸੀ ਪੜਿਆ ਬੰਦਾ ਬੇਵਕੂਫ ਹੁੰਦਾ। ਅੱਛਾ ਹਾਂ, ਇਹ ਜ਼ਿਮੀਂਦਾਰਾਂ ਨਹੀਂ ਕਰ ਸਕਦਾ। अस्सलाम वालेकुम, सत श्री अकाल, आदाब दोस्तों सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਸਾਹੋਕੇ ਵਿਰਕਾਂ ਦੇ ਵਿੱਚ ਮੌਜੂਦ ਹਾਂ ਤੇ ਅੱਜ ਸਾਡੀ ਮੁਲਾਕਾਤ ਜ਼ਿਲ੍ਹਾ ਗੁਰਦਾਸਪੁਰ ਪਿੰਡ ਸਾਰਚੂੜ ਦੇ ਬਜ਼ੁਰਗਾਂ ਦੇ ਨਾਲ ਹੈ। ਇਹ ਰਾਜਪੂਤ ਭੱਟੀਆਂ ਦਾ ਬਹੁਤ ਵੱਡਾ ਪਿੰਡ ਸੀ। ਇਹਨਾਂ ਦੇ ਨਾਲ ਕੀ ਕੁਛ ਹੋਇਆ 47 ਵੇਲੇ, ਸਾਰੀ ਕਹਾਣੀ ਸੁਣਦੇ ਇਹਨਾਂ ਦੀ ਜ਼ੁਬਾਨੀ। ਆਓ ਮਿਲੀਏ ਤੇ ਗੱਲਬਾਤ ਸਾਂਝੀ ਕਰੀਏ। अस्सलाम वालेकुम। वालेकुम सलाम जी। ਕੀ ਹਾਲ ਚਾਲ ਹੈ? खैर शुक्र अल्लाह दी रहमत। ਸਭ ਤੋਂ ਪਹਿਲੇ ਬਜ਼ੁਰਗੋ ਆਪਣਾ ਨਾਮ ਦੱਸ ਦੇਣਾ। मोहम्मद यूसुफ। ਤੇ ਤੁਹਾਡੇ ਵਾਲਦ ਸਾਹਿਬ ਦਾ? अब्दुल्ला। ਤੇ ਦਾਦਾ ਜੀ ਦਾ? दादा दी नबी बख्श। ਨਬੀ ਬਖਸ਼। जी ਕਿਹੜੀ ਬਰਾਦਰੀ ਹੈ ਆਪਣੀ? राजपूत पट्टी। ਰਾਜਪੂਤ ਪੱਟੀ ਗੋਤ ना ਸਹੀ ਹੋ ਗਿਆ। ਇੰਡੀਆ 'ਚ ਪਿੱਛੇ ਕਿਹੜਾ ਪਿੰਡ ਸੀ ਆਪਣਾ? सारचूर। ਸਾਰਚੂੜ। हाँ, ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਸੀ? लागे लगदा सी कोलली, ਹਾਂਜੀ नाल लगदा सी अपना ना निकल जांदे ने हुण मूंह चों, जेता नहीं रहिंदा। ਹਾਂਜੀ नाल लगदी सी अपना ढाडियां दी कोलली ते नाल टरपई ਵਾਹ ते नाल उदों परां फिर अंबरसर च चले जांदे सी, सपारी पिंड लगदा सी। ਅੱਛਾ ਅੱਛਾ ਅੱਛਾ। हाँ, ਤੁਹਾਡਾ ਜਿਹੜਾ ਪਿੰਡ ਸੀ ਅੰਮ੍ਰਿਤਸਰ ਦੇ ਕੋਲ ਹੀ ਸੀ? नहीं साडा बटाले दे कोल सी। ਅੱਛਾ ਬਟਾਲੇ ਦੇ बटाला साडी तहसील सी, ਅੱਛਾ ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ। जिला गुरदासपुर से। ਸਹੀ ਹੋ ਗਿਆ। ਕਿੰਨਾ ਕੁ ਵੱਡਾ ਪਿੰਡ ਸੀ ਆਪਣਾ? 12 पत्तियां। 12 ਪੱਤੀਆਂ। हाँ, 12 लंबड़दार सी। ਅੱਛਾ हाँ, ਤੇ ਕੀ ਨਾਂ ਸੀ ਲੰਬੜਦਾਰਾਂ ਦੇ? लंबड़दार दे नां हैगा सी मुबारक अली। हाँ, ਤੇ ਵੱਡਾ ਜਿਹੜਾ ਸੀ ਉਹਦਾ ਨਬੀ ਬਖਸ਼। ਅੱਛਾ ਹਾਂ, ਤੇ ਛੋਟਾ ਪੁੱਤ ਜਿਹੜਾ ਸੀ ਉਹਦਾ ਨਾਮ ਹੈਗਾ ਸੀ ਮੁਬਾਰਕ। ਅੱਛਾ ਅੱਛਾ। ਤੇ ਜਿਹੜੇ ਦੂਸਰੇ 12 ਪੱਤੀਆਂ ਦੇ ਵਿੱਚ ਇਹ 2 ਹੀ ਲੰਬੜਦਾਰ ਸਨ? ਨਾ, 12 ਲੰਬੜਦਾਰ ਸੀ, ਉਹਨਾਂ ਦਾ ਹੁਣ ਯਾਦ ਨਹੀਂ ਮੈਨੂੰ ਅੱਛਾ, ਰਹਿੰਦਾ। ਉਹਨਾਂ ਦਾ ਨਾਂ ਯਾਦ ਨਹੀਂ? ਨਾ, ਯਾਦ ਨਹੀਂ। ਤੁਹਾਡੀ ਪੱਤੀ ਦੇ ਵਿੱਚ ਕਿਹੜਾ ਲੰਬੜਦਾਰ ਸੀ? ਨਬੀ ਬਖਸ਼। ਨਬੀ ਬਖਸ਼। ਨਾ, ਦਾਦਾ ਸਾਡਾ। ਅੱਛਾ ਦਾਦਾ ਤੁਹਾਡਾ? ਹਾਂ। ਤੁਹਾਡੇ ਕੋਲ ਇਹਦਾ ਮਤਲਬ ਤੁਹਾਡੇ ਕੋਲ ਲੰਬੜਦਾਰੀ ਸੀ? ਹਾਂ, ਲੰਬੜਦਾਰੀ ਸਾਡੇ ਕੋਲ। ਸਹੀ ਹੋ ਗਿਆ। ਪੱਤੀ ਦੀ। ਨਾ। ਪਿੰਡ ਜਿਹੜਾ ਸੀ ਤੁਹਾਡਾ, ਹਾਂ, ਤੁਸੀਂ ਦੱਸਿਆ 12 ਲੰਬੜਦਾਰ ਸਨ ਉੱਥੇ। ਜੀ ਜੀ, 12। ਤੁਹਾਡਾ ਕਿਹੜਾ ਮਹੱਲਾ ਸੀ? ਸਾਡਾ ਨੇ ਹੈਗਾ ਸੀ ਨੀਵਾਂ ਪਾਸਾ। ਨੀਵਾਂ ਪਾਸਾ? ਨਾ, ਚੜ੍ਹਦਾ ਪਾਸਾ, ਉਹ ਨੀਵੇਂ ਪਾਸੇ ਦੇ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਰਾਜਪੂਤ ਭੱਟੀ ਸਨ, ਅੱਛਾ। ਘੁਮਿਆਰ ਸਨ, ਮਾਛੀ ਸਨ, ਸਹੀ ਜਲਾਹ ਸਨ, ਸਹੀ ਹੋ ਗਿਆ। ਬਾਕੀ ਸਾਰੇ ਰਾਜਪੂਤ ਸਨ ਅੱਛਾ, ਤੇ ਸਾਰੇ ਸਾਈ ਸਨ। ਸਹੀ ਹੋ ਗਿਆ। ਹਾਂ, ਤੇ ਸਿੱਖਾਂ ਦੇ ਘਰ ਵੀ ਆਏ ਸਨ? ਨਹੀਂ, ਸਿੱਖ ਕੋਈ ਨਹੀਂ ਸਾਡੇ ਪਿੰਡ 'ਚ। ਨਾ, ਸਾਰੇ ਰਾਜਪੂਤ ਹੀ। ਹਿੰਦੂ ਖੱਤਰੀ? ਕੋਈ ਖੱਤਰੀ ਨਹੀਂ ਸੀ। ਅੱਛਾ। ਖੱਤਰੀ ਇੱਕ ਨੇ ਦੁਕਾਨ ਪਾਈ ਸੀ, ਉਹ ਸਾਡੇ ਰਾਤ ਨੂੰ ਬਾਬੇ ਕੋਲ ਆ ਗਏ
ਅੱਛਾ ਵੀ ਖੱਤਰੀ ਆ ਗਿਆ ਇੱਥੇ, ਇਹ ਨਾ ਹੋਵੇ ਸਾਡੇ ਪਿੰਡ ਨੂੰ ਜਲੀਲ ਨਾ ਕਰੇ। ਅੱਛਾ ਉਹ ਮੁੰਡੇ ਰਾਤ ਨੂੰ ਪਏ, ਉਹਨਾਂ ਜਨਾਬ ਉਹਦੀ ਦੁਕਾਨ ਜਿਹੜੀ ਸੀ ਉਹਨੂੰ ਵੀ ਦੱਬ ਕੇ ਮਾਰੇ, ਦੁਕਾਨ 'ਚ ਕੋਈ ਬਰਾ ਪਰਾ ਸੀ, ਅੱਛਾ ਉਹ ਕੱਢ ਲਿਆ। ਉਹ ਦਿਨੇ ਆਇਆ ਸਾਡੇ ਦਾਦੇ ਕੋਲ ਵੀ ਨਬੀ ਬਖਸ਼ ਸਾਹਿਬ ਮੈਨੂੰ ਪੈ ਗਈ ਆ, ਤੁਹਾਡੇ ਬੰਦੇ ਪੈ ਗਏ ਨੇ। ਉਹਨੇ ਆਖਿਆ ਮੈਂ ਉਹਨਾਂ ਦਾ ਰਖਵਾਲਾ ਨਹੀਂ ਬੈਠਾ, ਅੱਛਾ ਮੈਂ ਨਿਕਲ ਜਾ ਇੱਥੋਂ। ਉਹ ਕਿਹੜੇ ਪਿੰਡ ਦਾ ਸੀ ਖੱਤਰੀ? ਉਹ ਆਇਆ ਸੀ ਕੋਟਲੀ ਤੋਂ। ਅੱਛਾ ਕੋਟਲੀ ਤੋਂ। ਹਾਂ। ਤੁਹਾਡੇ ਪਿੰਡ 'ਚ ਉਂਝ ਕਿੰਨੀਆਂ ਦੁਕਾਨਾਂ ਸੀ ਮੁਸਲਮਾਨਾਂ ਦੀਆਂ? ਹਾਂ ਦੁਕਾਨਾਂ ਉਂਝ ਕਿੰਨੀਆਂ ਸੀ? ਦੁਕਾਨਾਂ ਉਂਝ ਆਪਣੀਆਂ ਦੁਕਾਨਾਂ ਬਥੇਰੀਆਂ ਸਨ ਪਾਈਆਂ। ਅੱਛਾ ਉਹਦੀ ਦੁਕਾਨ ਨਹੀਂ ਚੱਲਣ ਦਿੱਤੀ ਤੁਸੀਂ ਲੋਕਾਂ ਨੇ? ਨਾ ਉਹਦੀ ਖੱਤਰੀ ਦੀ ਨਹੀਂ ਚੱਲਣ ਦਿੱਤੀ। ਅੱਛਾ ਆਪਣੀ ਦੁਕਾਨਾਂ ਬੜੀਆਂ ਸਨ। ਇਹਦਾ ਮਤਲਬ ਰਾਜਪੂਤ ਆਪਣੇ ਹੀ ਹੋਲਡ ਸੀ ਉੱਥੇ? ਹਾਂ ਆਪਣੇ ਰਾਜਪੂਤ ਹੀ ਸਭ। ਆਲੇ ਦੁਆਲੇ ਪਿੰਡਾਂ ਦੇ ਵਿੱਚ ਰਾਜਪੂਤ ਜ਼ਿਆਦਾ ਰਹਿੰਦੇ ਸੀ? ਹਾਂ ਜ਼ਿਆਦਾ ਹੈਗੇ ਸੀ ਸਿੱਖ, ਸਿੱਖ ਨਾਲ ਢਾਡੀਆਂ ਦੀ ਕੋਲ ਨਹੀਂ ਸੀ, ਢਾਡੀਆਂ ਦੀ। ਅੱਛਾ ਤੇ ਘੋਗਾ ਪਿੰਡ ਸੀ, ਉੱਥੇ ਜਿਸੇ ਪਏ ਨੇ ਸਿੱਖ ਆਣ ਕੇ ਤੇ ਉਹਨਾਂ ਨੇ ਬੰਦੇ ਜਿਹੜੇ ਸੀ ਸਾਡੇ ਰਾਜਪੂਤ ਉਹ ਮਾਰ ਦਿੱਤੇ। ਜਨਾਨੀਆਂ ਜਿਹੜੀ ਸੀ ਉਹਨਾਂ ਨੇ ਕੱਟ ਦਿੱਤੇ। ਚਲੋ ਇਹ ਵੀ ਤੁਹਾਡੇ ਕੋਲ ਸਟੋਰੀ ਸੁਣਦੇ ਬਾਅਦ ਚ। ਹਾਂ ਪਹਿਲਾਂ ਪਿੰਡ ਦੀਆਂ ਗੱਲਾਂ ਕਰ ਲਈਏ। ਹਾਂ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਸਾਡੀਆਂ ਸਨ 12 ਹੀ ਮਸਜਿਦਾਂ ਸਨ। ਅੱਛਾ 12 ਆਪੋ ਆਪਣੀ ਪਤੀ ਦੀ ਮਸਜਿਦ ਸੀ। ਪੱਕੀਆਂ ਮਸੀਤਾਂ ਸਨ ਕਿ ਕੱਚੀਆਂ? ਪੱਕੀਆਂ ਵਿੱਚ ਕੱਚੀਆਂ ਵੀ। ਹਾਂ ਅੱਛਾ ਪੱਕੀਆਂ ਮਸੀਤਾਂ ਸਨ। ਹਾਂ ਜਿਹੜੀ ਤੁਹਾਡੇ ਜਿੱਥੇ ਤੁਸੀਂ ਨਮਾਜ਼ ਪੜ੍ਹਨ ਜਾਂਦੇ ਸੀ? ਹਾਂ ਜਿੱਥੇ ਤੁਸੀਂ ਨਮਾਜ਼ ਪੜ੍ਹਨ ਉਹ ਜਾਂਦੇ ਪੱਕੀ ਸੀ। ਉਹ ਕਿਹੜੇ ਬੰਨੇ ਸੀ ਮਸਜਿਦ? ਉਹ ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਹਾਂ। ਤੇ ਤੁਹਾਡੇ ਘਰ ਜਿਹੜੇ ਸੀ ਉਹ ਕਿਹੜੇ ਬੰਨੇ ਸਨ? ਉਹ ਵੀ ਸਾਡੇ ਘਰ ਚੜ੍ਹਦੇ ਪਾਸੇ। ਚੜ੍ਹਦੇ ਪਾਸੇ। ਹਾਂ ਸਹੀ ਹੋ ਗਿਆ। ਮਕਾਨ ਆਪਣੇ ਕੱਚੇ ਸਨ ਕਿ ਪੱਕੇ? ਪੱਕੇ। ਕਿਹੜੀ ਇੱਟ ਦੇ ਸੀ? ਵਿੱਚ ਪੱਕੇ ਵੀ ਸਨ ਤੇ ਵਿੱਚ ਕੱਚੇ ਵੀ ਸਨ। ਆਪਣੇ ਘਰ ਦਾ ਨਕਸ਼ਾ ਯਾਦ ਆ? ਹਾਂ ਨਕਸ਼ਾ ਯਾਦ ਆ। ਲੱਭ ਲੋਗੇ ਅੱਜ ਜੇ ਅਗਰ ਜਾਣਾ ਹੋਵੇ ਉੱਥੇ? ਹਾਂ ਮੈਂ ਲੱਭ ਲੈਣਾ ਇਨਸ਼ਾਅੱਲਾ, ਜਾਂਦਾ ਹੀ ਲੱਭ ਲਾਂਗਾ। ਥੋੜਾ ਜਿਹਾ ਸਮਝਾਓ ਨਾ, ਜਿਹੜੇ ਲੋਕ ਸੁਣਦੇ ਪਏ ਨੇ ਨਾ ਉਹਨਾਂ ਪਤਾ ਲੱਗੇ ਬਜ਼ੁਰਗਾਂ ਦਾ ਕਿਹੜਾ ਘਰ ਸੀ। ਸਾਡਾ ਘਰ ਸੀ, ਗਲੀ ਜਾਂਦੀ ਸੀ, ਸਾਡਾ ਖੂਹ ਸੀ, ਖੂਹ ਨਾਲ ਹੀ ਪਿੰਡ ਦੇ ਵਿੱਚ ਸੀ। ਅੱਛਾ ਉੱਥੋਂ ਗਲੀ ਆਉਂਦੀ ਸੀ। ਉਹ ਗਲੀ ਆਉਂਦੀ ਸੀ ਤੇ ਉਹ ਗਲੀ ਦੇ ਵਿੱਚ 4 ਘਰ ਛੱਡ ਕੇ ਅੱਗੇ 5ਵਾਂ ਘਰ ਸਾਡਾ ਸੀ। ਅੱਛਾ 5ਵਾਂ ਘਰ ਤੁਹਾਡਾ। ਕਿੰਨੇ ਕਮਰੇ ਸੀ ਘਰ ਦੇ ਉਦੋਂ? ਘਰ ਦੇ ਕਮਰੇ ਸੀ ਸਾਡੇ ਹੈਗੇ ਵੀ 4-5 ਕਮਰੇ ਸਾਡੇ ਤਾਏ ਦੇ ਸੀ ਤੇ 4 ਕਮਰੇ ਸਾਡੇ ਸਨ। ਅੱਛਾ ਅੱਛਾ। ਹਾਂ ਤੇ 3 ਕਮਰੇ ਸੀ ਮੇਰਾ ਤਾਏ ਦਾ ਪੁੱਤ ਸੀ ਉਹਦੇ। ਅੱਛਾ ਅੱਛਾ। ਤੁਹਾਡੇ ਪਿੰਡਾਂ ਦਾ ਕੋਈ ਜ਼ੈਲਦਾਰ ਵੀ ਹੈ ਸੀ? ਕੀ ਜ਼ੈਲਦਾਰ? ਨਹੀਂ ਸਾਡੇ ਜ਼ੈਲਦਾਰ ਕੋਈ ਨਹੀਂ ਸੀ। ਅੱਛਾ ਆਲੇ ਦੁਆਲੇ ਪਿੰਡਾਂ 'ਚ ਵੀ? ਪਿੰਡਾਂ 'ਚ ਵੀ ਕੋਈ ਨਹੀਂ ਸੀ ਉੱਥੇ। ਹਾਂ ਨਾ ਸਹੀ ਹੋ ਗਿਆ। ਨਾ ਤੇ ਜ਼ਮੀਨਾਂ ਜਿਹੜੀਆਂ ਸੀ ਆਪਣੀਆਂ? ਜ਼ਮੀਨਾਂ ਸਾਡੀਆਂ ਕੋਈ ਤੇ ਹੈਗੀ ਸਨ ਬਰਾਨ ਤੇ ਕੋਈ ਸਨ ਨਹਿਰੀ। ਅੱਛਾ ਕੋਈ ਖੂਹਾਂ ਤੇ ਵਗਦੀ, ਖੂਹ ਵਗਦੇ ਸੀ ਉਦੋਂ। ਕੋਈ ਖੂਹਾਂ ਦੇ ਨਾਂ ਚੇਤਾ ਨੇ? ਕੀ ਨਾਂ ਦੇ ਖੂਹ ਵੱਜਦੇ ਹੁੰਦੇ ਸੀ? ਖੂਹ ਨਾ ਇੱਕ ਖੂਹ ਦਾ ਨਾਂ ਤੇ ਸੀ ਗੋਲਿਆਂ ਵਾਲਾ। ਅੱਛਾ। ਇੱਕ ਦਾ ਨਾਂ ਸੀ ਫਲਾਹ ਵਾਲਾ, ਜਿਹੜੇ ਸਾਡੇ ਸੀ। ਅੱਛਾ ਕਿਹੜੇ ਬੰਨੇ ਸੀ? ਇਹ ਚੜ੍ਹਦੇ ਪਾਸੇ। ਅੱਛਾ ਜ਼ਮੀਨ ਵੀ ਆਪਣੀ ਚੜ੍ਹਦੇ ਪਾਸੇ? ਚੜ੍ਹਦੇ ਪਾਸੇ, ਰਕਬਾ ਸਾਡੇ ਸਾਰੇ ਚੜ੍ਹਦੇ ਪਾਸੇ। ਅੱਛਾ ਅੱਛਾ ਅੱਛਾ। ਨਾ ਕੋਈ ਉਥੋਂ ਦੂਸਰਾ ਨਹਿਰ ਜਾਂ ਕੋਈ ਇੰਜ ਦਾ ਸੇਮ? ਨਹਿਰ ਸਾਡੇ ਨਾਲ ਸੀ, ਚੜ੍ਹਦੇ ਪਾਸੇ ਵਗਦੀ। ਨਹਿਰ ਤੋਂ ਪਾਰਲੇ ਪਾਸੇ ਸਾਡੇ ਖੂਹ। ਅੱਛਾ ਨਹਿਰ ਤੋਂ ਪਰਲੇ ਪਾਸੇ? ਪਰਲੇ ਪਾਸੇ ਚੜ੍ਹਦੇ ਪਾਸੇ ਖੂਹ ਸਨ। ਨਾ ਗੋਲੇ ਵਾਲਾ ਨਾਂ ਸੀ ਖੂਹ ਦਾ। ਸਹੀ ਹੋ ਗਿਆ। ਨਾ ਇੱਕ ਦਾ ਇਹ ਖੂਹ ਦਾ ਨਾਂ ਸੀ ਫਲਾਹ ਵਾਲਾ। ਤੁਸੀਂ ਮੱਝਾਂ ਮੁੱਝਾਂ ਚਾਰਦੇ ਰਹੇ ਉਦੋਂ? ਮੱਝਾਂ ਜਿਹੜੀਆਂ ਸਨ ਉਦੋਂ ਨਹੀਂ ਸੀ ਚਾਰਦੇ ਲੋਕ। ਉਦੋਂ ਡੇਰੇ ਤੇ ਮਾਲ ਹੁੰਦਾ ਸੀ। ਤੁਹਾਡੇ ਡੇਰੇ ਬਾਹਰ ਹੁੰਦੇ ਸਨ ਪਿੰਡੋਂ? ਬਾਹਰ ਪਿੰਡੋਂ ਬਾਹਰ ਮਾਲ ਹੁੰਦਾ ਸੀ ਸਾਰਾ ਹੀ। ਅੱਛਾ ਅੱਛਾ। ਡੇਰੇ ਦੇ ਲੋਕ ਰਹਿੰਦੇ ਸੀ, ਪਿੰਡ 'ਚ ਨਹੀਂ ਸੀ ਰਹਿੰਦੇ। ਜਿਹੜੇ ਕੰਮ ਕਰਨ ਵਾਲੇ ਬੰਦੇ ਹੁੰਦੇ ਸੀ ਹਾਂ ਉਹਨਾਂ ਦਾ ਕੋਈ ਨਾਂ ਚੇਤਾ ਨੇ ਜਿਹੜੇ ਤੁਹਾਡੇ ਨਾਲ ਕੰਮ ਕਰਾਉਂਦੇ ਸਨ? ਕੰਮ ਕਰਾਉਂਦੇ ਸੀ ਸਾਡੇ ਨਾਂ ਉਹ ਹੈਗਾ ਸੀ ਸਾਈ। ਕੀ ਨਾਂ ਸੀ ਉਹਦਾ? ਉਹਦੇ ਨਾਂ ਸੀ ਹੈਗਾ, ਉਹਦੇ ਘਰ ਵਾਲੀ ਦਾ ਨਾਂ ਸੀ ਨੱਥੋ। ਅੱਛਾ। ਹਾਂ ਉਹਦਾ ਨਾਂ ਮੈਨੂੰ ਹੁਣ ਭੁੱਲ ਗਿਆ, ਚੰਗਾ ਚੇਤਾ ਨਹੀਂ ਆਉਂਦਾ। ਅੱਛਾ ਅੱਛਾ। ਹਾਂ ਉਹ ਨੱਥੋ ਜਿਹੜੀ ਸੀ ਉਹ ਸਾਡੇ ਘਰ ਦਾ ਕਾਰੋਬਾਰ ਜਿਹੜਾ ਸੀ ਉਹ ਕਰਦੀ ਸੀ। ਅੱਛਾ ਘਰ ਦੇ ਕੰਮ ਕਰਦੀ ਸੀ। ਨਾ ਸਹੀ ਹੋ ਗਿਆ। ਨਾ ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਆਪਸ 'ਚ ਕੋਈ ਲੜਾਈ ਝਗੜਾ ਹੈ ਸੀ? ਨਹੀਂ ਕੋਈ ਲੜਾਈ ਝਗੜਾ ਨਹੀਂ ਸੀ। ਉਂਝ ਧੋਖੇ ਫਰੇਬ ਆਪੋ ਬਲਾਦਰੀਆਂ 'ਚ ਹੁੰਦੇ ਹੀ ਰਹਿੰਦੇ ਸੀ ਮਾੜੇ ਮੋਟੇ। ਨਾ ਉਹਦੀ ਕੋਈ ਲੜਾਈ ਝਗੜਾ ਨਹੀਂ ਸੀ। ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ ਹਿੰਦੂ ਰਾਜਪੂਤ ਵੀ ਰਹਿੰਦੇ ਸਨ? ਹਿੰਦੂ ਸਿੱਖ ਸਨ, ਰਾਜਪੂਤ। ਅੱਛਾ ਸਿੱਖ ਸਨ? ਹਾਂ ਸਿੱਖ, ਖੱਤਰੀ ਕੋਈ ਨਹੀਂ ਸੀ। ਨਾ ਅੱਛਾ ਬਜ਼ੁਰਗੋ ਹੁਣ ਇਹ ਦੱਸੋ, ਪਿੰਡ ਦੇ ਵਿੱਚ ਸਕੂਲ ਹੈ ਸੀ? ਸਕੂਲ ਹੈ ਸੀ ਸਾਡਾ। ਕਿੱਥੇ ਸਕੂਲ ਸੀ ਪਿੰਡ ਦੇ ਵਿੱਚ? ਉਹ ਪਿੰਡ ਤੋਂ ਲਾਂਘੇ ਪਾਸੇ ਸਕੂਲ ਸੀ। ਤੁਸੀਂ ਜਾਂਦੇ ਰਹੇ ਪੜਨ? 5ਵੀਂ ਜਮਾਤ ਤੱਕ ਸੀ ਉਹ। ਤੁਸੀਂ ਪੜਨ ਜਾਂਦੇ ਰਹੇ ਹੋ? ਮੈਂ ਗਿਆ ਸਾਂ ਪਹਿਲੀ, ਮੈਂ ਅਲਫ ਬੇ ਪੜ੍ਹਦੇ ਸਾਂ ਉਦੋਂ। ਹਾਂ ਤੇ ਨਹੀਂ ਸੀ ਜਾਣ ਦਿੰਦੇ, ਆਂਦੇ ਸੀ ਪੜਾਉਂਦੇ ਨਹੀਂ ਸੀ ਉਦੋਂ। ਸਾਡੇ ਵੱਡੇ ਜਿਹੜੇ ਸੀ ਆਂਦੇ ਸੀ ਪੜਿਆ ਬੰਦਾ ਬੇਵਕੂਫ ਹੁੰਦਾ। ਅੱਛਾ। ਹਾਂ ਇਹ ਜ਼ਿਮੀਦਾਰਾ ਨਹੀਂ ਕਰ ਸਕਦਾ। ਸਹੀ ਹੋ ਗਿਆ। ਹਾਂ ਮੇਲਾ ਸ਼ੇਲਾ ਕੋਈ ਪਿੰਡ ਦੇ ਵਿੱਚ ਲੱਗਦਾ ਸੀ? ਮੇਲਾ ਪਿੰਡ 'ਚ ਨਹੀਂ ਸੀ ਸਾਡੇ ਲੱਗਦਾ। ਕਿੱਥੇ ਲੱਗਦਾ ਸੀ ਮੇਲਾ? ਲੱਗਦਾ ਸੀ ਸਾਡਾ ਆਪਣਾ, ਕੁੜੀਆ ਨਾਂ ਭੁੱਲ ਜਾਂਦੇ ਨੇ ਮੈਨੂੰ, ਇਹ ਕਾਸਤੀਆਲ। ਅੱਛਾ ਕਾਸਤੀਆਲ। 8 ਦਿਨ ਮੇਲਾ ਰਹਿੰਦਾ ਸੀ ਉਹ। ਤੁਸੀਂ ਜਾਂਦੇ ਰਹੇ ਵੇਖਣ? ਹਾਂ ਨਿੱਕੇ ਨਿੱਕੇ ਜਾਂਦੇ ਸਾਂ ਅਸੀਂ ਉਦੋਂ, ਆਪਣੇ ਪਿਓਾਂ ਦੇ ਨਾਲ ਜਾਣਾ।
ਸਹੀ ਹੋ ਗਿਆ। ਹਾਂ। ਕਬੱਡੀ ਸ਼ਬੱਡੀ ਵੀ ਹੁੰਦੀ ਸੀ? ਕਬੱਡੀ ਬਹੁਤ ਹੁੰਦੀ ਸੀ, ਘੋਲ ਬੜੇ ਹੁੰਦੇ ਸੀ। ਅੱਛਾ ਹਾਂ, ਸਹੀ ਹੋ ਸਿੱਖ ਤੇ ਮੁਸਲਮਾਨ ਰਲ ਕੇ ਘੁਲਦੇ ਸੀ, ਕਬੱਡੀ ਖੇਡਦੇ ਸੀ। ਅੱਛਾ ਆਪਸ 'ਚ ਸਿੱਖਾਂ ਦਾ ਮੁਸਲਮਾਨਾਂ ਦਾ ਕਿੱਦਾਂ ਹੁੰਦਾ ਸੀ? ਉਦੋਂ ਤੇ ਬੜਾ ਸਲੂਕ ਸੀ। ਜਦੋਂ ਇਹ ਕੰਮ ਹਿੱਲਿਆ ਨਾ, ਕੰਮ ਹਿੱਲਿਆ ਪਹਿਲਾਂ ਅੰਬਰਸਰ, ਅੱਛਾ ਜੱਲਿਆਂ ਵਾਲੇ ਬਾਗ 'ਚ, ਅੱਛਾ ਉੱਥੇ ਲੜਾਈ ਸ਼ੁਰੂ ਹੋਈ ਆ। ਉੱਥੇ ਜੇ ਮਾਰ ਘਟ ਹੋਈ ਆ ਨਾ, ਜਿਸ ਵੇਲੇ ਬੰਦੇ ਉਧਰ ਉਧਰ ਮੁਸਲਮਾਨ ਤੇ ਸਿੱਖਾਂ ਦੀ ਹੋਈ, ਹਾਂਜੀ ਉੱਥੋਂ ਫਿਰ ਸ਼ੁਰੂ ਕੰਮ ਹੋ ਗਿਆ ਲੜਾਈ ਦਾ। ਸਹੀ। ਫਿਰ ਡਿਪਟੀ ਸਫੂਰਨ ਸਿੰਘ ਸੀ ਅੱਛਾ ਸਿੱਖ, ਉਹਨ ਫਿਰ ਲਿਆਂਦੀ ਪੁਲਿਸ ਵੀ ਤੇ ਫੌਜ ਸਾਡੇ ਪਿੰਡ 'ਚ। ਅੱਛਾ ਪਿੰਡ ਲਿਆ ਕੇ ਤੇ ਆਲੇ ਦੁਆਲੇ ਪਿੰਡ ਦੇ ਸਾਰੇ ਖਿਲਾਰ ਦਿੱਤੀ ਉਹਨੇ, ਇੰਨੀ ਫੌਜ ਲਿਆਂਦੀ। ਉਹ ਫਿਰ ਜਿੰਨਾ ਅਸਲਾ ਸੀ ਨਾ ਪਿੰਡ ਦਾ, ਬਰਸ਼ੀਆਂ ਸਨ, ਤਲਵਾਰਾਂ ਸਨ, ਉਦੋਂ ਇਹੀ ਕੁਝ ਹੁੰਦਾ ਸੀ, ਰਫਲਾਂ ਘੱਟ ਹੀ ਸਨ। ਉਹ ਫਿਰ ਉਹਨਾਂ ਨੇ ਖੋਹ ਖਾ ਕੇ ਤੇ ਲੈ ਗਏ ਤੁਹਾਡੇ ਪਿੰਡੋਂ? ਸਾਡੇ ਪਿੰਡੋਂ, ਹਾਂ। ਅੱਛਾ ਨਾ ਉਹ ਫਿਰ ਲੈ ਕੇ ਚਲੇ ਗਏ ਉਹ। ਤੇ ਤੁਹਾਨੂੰ ਲੋਕਾਂ ਨੂੰ ਪਤਾ ਕਿਦਾਂ ਲੱਗਿਆ ਕਿ ਵੀ 47 ਦੀ ਵੰਡ ਹੋ ਗਈ, ਤੂੰ ਅਸੀਂ ਇਸ- ਲੋਕਾਂ ਨੇ ਟੁਰ ਜਾਣਾ ਹੁਣ ਇੱਥੋਂ? ਉਦੋਂ ਪਤਾ ਲੱਗਾ ਸਾਨੂੰ ਬਾਅਦ ਚ, ਜਿਸ ਵੇਲੇ ਅਸਾਂ ਈਦਾਂ ਨਿੱਕੀਆਂ ਆਪਣੇ ਪਿੰਡ ਚ ਕੀਤੀਆਂ ਨੇ, ਰੋਜੇ ਰੱਖੇ ਨੇ, ਅੱਛਾ ਈਦ ਨਿੱਕੀ ਕਰਕੇ ਤੇ ਫੇਰ ਪਤਾ ਲੱਗਾ ਵੀ ਹੁਣ ਇੱਥੋਂ ਨਿਕਲ ਜਾਓ। ਨਾ ਇਹ ਪਾਕਿਸਤਾਨ ਇੰਡੀਆ, ਜਿਹੜਾ ਇੰਡੀਆ ਹੋ ਗਿਆ, ਤੁਹਾਡਾ ਪਾਕਿਸਤਾਨ ਦਰਿਆਓਂ ਪਾਰ ਹੋ ਗਿਆ ਰਾਵੀ ਤੋਂ। ਅੱਛਾ ਅਸੀਂ ਵੀ ਰਾਵੀਓਂ ਪਾਰ ਆ ਗਏ। ਅੱਛਾ ਹੁਣ ਇਹ ਦੱਸੋ, ਪਿੰਡੋਂ ਜਦੋਂ ਨਿਕਲੇ ਹੋ, ਹਾਂ, ਕਿਹੜਾ ਵੇਲਾ ਸੀ, ਕਿੱਦਾਂ ਨਿਕਲੇ? ਤੁਹਾਡੇ ਉੱਤੇ ਕੋਈ ਜੱਥਾ ਪਿਆ ਤੁਹਾਡੇ ਪਿੰਡ ਦੇ ਉੱਤੇ? ਪਿੰਡ ਦੇ ਉੱਤੇ ਸਾਡੇ ਤੇ ਕੋਈ ਜ਼ੋਰ ਨਹੀਂ ਸੀ, ਕਿਸੇ ਸਿੱਖ ਦਾ ਜ਼ੋਰ ਨਹੀਂ ਸੀ। ਆ ਵੀ ਫਿਰ ਜਦੋਂ ਐਲਾਨ ਹੋਇਆ ਵੀ ਪਿੰਡ ਛੱਡ ਦਿਓ, ਵਿਹਲੇ ਕਰ ਦਿਓ, ਅਸੀਂ ਨਿਕਲੇ। ਜਦੋਂ ਸਾਰੀ ਦੁਨੀਆ ਨਿਕਲ ਆਈ ਆ, ਅੱਛਾ ਇੰਡੀਆ 'ਚ ਨਹੀਂ ਰਹੇ, ਬਾਅਦ 'ਚ ਫਿਰ ਸਾਡਾ ਪਿੰਡ ਨਿਕਲਿਆ। ਕਿੱਧਰ ਨੂੰ ਤੁਰੇ? ਹਾਂ, ਅਸੀਂ ਫਿਰ ਤੁਰੇ ਆਏ ਆ ਬਟਾਲੇ ਨੂੰ ਤੁਰ ਕੇ। ਅੱਛਾ ਉਧਰੋਂ ਪਿੰਡੋਂ ਨਿਕਲਦੀ ਸੀ ਦੁਨੀਆ ਤੋਂ, ਉਧਰੋਂ ਬਟਾਲੇ ਪਹੁੰਚੀ ਸੀ, ਅੱਛਾ ਇੰਨੀ ਖਲਕਤ ਸੀ। ਨਾ ਤੇ ਕੋਈ ਰਾਹ 'ਚ ਹਮਲਾ ਹੋਇਆ? ਕੋਈ ਹਮਲਾ ਹੋਇਆ, ਰਾਹ 'ਚ ਹੋਇਆ, ਆਏ ਨੇ ਸਿੱਖ, ਉਹ ਜਿਹੜੇ ਮਗਰ ਥੋੜੇ ਬੰਦੇ ਰਹਿ ਗਏ ਸੀ ਨਾ, ਉਹਨਾਂ ਨੂੰ ਲੁੱਟਿਆ ਲੱਟਿਆ, ਮਾਰਿਆ ਨਹੀਂ। ਅੱਛਾ ਮਾਰਿਆ ਨਹੀਂ? ਹਾਂ, ਮਾਰਿਆ ਨਹੀਂ, ਲੁੱਟ ਲੱਟ ਕੇ ਨਾ ਜੋ ਕੁਛ ਸੀ ਉਹ ਖੋਹ ਕੇ ਤੇ ਲੈ ਗਏ। ਨਾ ਉਦੋਂ ਬਾਅਦ ਦੇ ਵਿੱਚ ਫਿਰ ਆਈਆਂ ਬਟਾਲੇ ਆਏ ਜਿਸ ਵੇਲੇ, ਉੱਥੇ ਵੀ ਸਿੱਖ ਆਏ ਨੇ। ਅੱਛਾ ਉਹ ਫਿਰ ਸਾਡੇ ਵੱਡਿਆਂ ਨੇ ਫੜ ਕੇ ਤੇ 2 ਮਾਰ ਦਿੱਤੇ, ਇੱਕ ਭੱਜ ਗਿਆ। ਅੱਛਾ ਆ ਸਾਡੀ ਤੇ ਸਿੱਖਾਂ ਦੀ ਲੜਾਈ ਹੋਈ ਆ, ਖੱਤਰੀ ਕੋਈ ਨਹੀਂ ਸੀ। ਨਹੀਂ, ਜਿਹੜਾ ਤੁਸੀਂ ਦੱਸਦੇ ਹੋ ਕਿ ਉੱਥੇ ਬੰਦੇ ਮਰ ਵੜ ਦਿੱਤੇ, ਆਹੋ, ਉਹ ਕਿੱਥੇ ਘੋਗਾ ਹੋਇਆ? ਪਿੰਡ ਸੀ, ਨਾਲ ਸੀ ਘੋਗਾ ਪਿੰਡ, ਉੱਥੋਂ ਫਿਰ ਸਾਰੇ ਉਹ ਆ ਗਏ ਸਾਡੇ ਘਰਾਂ 'ਚ। ਨਹੀਂ, ਉਹਨਾਂ ਦੇ ਉੱਤੇ ਹਮਲੇ ਹੋਏ ਸੀ? ਹੈਂ, ਉਹਨਾਂ ਦੇ ਪਿੰਡ ਜੱਥੇ ਪਏ ਸੀ? ਸਿੱਖ ਪਏ ਸਨ। ਅੱਛਾ, ਕੀ ਦੱਸਿਆ ਉਹਨਾਂ ਨੇ? ਜਸਾ ਪਿਆ ਸੀ ਪੂਰਾ ਸਿੱਖਾਂ ਦਾ ਉੱਥੇ। ਕੋਈ ਪਿੰਡ ਦੇ ਵਿੱਚ ਹੀ ਸਿੱਖ ਸਨ, ਉਹ ਇਕੱਲੇ ਸਨ, ਮੁਸਲਮਾਨ ਥੋੜੇ ਸਨ। ਉਹ ਵੀ ਉੱਥੇ ਰਾਜਪੂਤ ਸਨ? ਰਾਜਪੂਤ, ਉਹ ਬਹੁਤੇ ਜ਼ਿਆਦਾ ਸਿੱਖ ਸਨ, ਵਿੱਚ ਜੱਟ ਸਨ ਤੇ ਵਿੱਚ ਰਾਜਪੂਤ ਸਨ। ਅੱਛਾ ਹਾਂ, ਉਹ ਫਿਰ ਸਾਡੇ ਪਿੰਡ 'ਚ ਆ ਗਏ। ਉਹਨਾਂ ਨੇ ਕੀ ਦੱਸਿਆ ਆ ਕੇ? ਉਹਨਾਂ ਆਖਿਆ ਵੀ ਸਾਨੂੰ ਜਸਾ ਪਿਆ, ਸਿੱਖ ਪਏ ਨੇ, ਸਾਨੂੰ ਬੰਦੇ ਜਿਹੜੇ ਨੇ ਸਾਡੇ ਮਾਰਤੇ ਨੇ, ਉਹਨਾਂ ਅੱਛਾ ਸ਼ਹੀਦ ਕਰਤੇ ਨੇ। ਔਰਤਾਂ ਜਿਹੜੀਆਂ ਸੀ ਮਾਰ ਤਲਵਾਰਾਂ ਤੇ ਜ਼ਖਮੀ ਕਰਤੇ ਸੀ। ਹਾਂ, ਇਹ ਗੱਲ ਉਹ ਬਣੀ। ਉਹ ਫਿਰ ਉਹਨਾਂ ਨੂੰ ਤੁਸੀਂ ਪਨਾਹ ਦਿੱਤੀ ਫਿਰ ਆਪਣੇ ਪਿੰਡ? ਹਾਂ, ਪਨਾਹ ਫਿਰ ਸਾਡੇ ਪਿੰਡ 'ਚ ਰਹੇ। ਉਹ ਆਏ ਵੀ ਤੁਹਾਡੇ ਨਾਲ ਹੀ ਨੇ? ਸਿਰ ਜਦੋਂ ਅਸੀਂ ਨਿਕਲੇ ਉਦੋਂ ਨਾਲ ਸਾਡੇ ਨਿਕਲੇ ਨੇ। ਉਹ ਵੀ ਸਮਾਨ ਆਪਣਾ ਚੱਕਿਆ ਪਿੰਡੋਂ ਕੋਈ ਸਮਾਨ ਨਹੀਂ, ਅਸਾਂ ਟੋਏ ਕੱਢ ਕੇ ਤੇ ਦੱਬ ਦਿੱਤਾ, ਖੋਰਿਆ ਮੁੜ ਕੇ ਆ ਹੀ ਜਾਈਏ। ਕੀ ਨੱਪਿਆ ਆਪਣੇ ਘਰ ਦੇ ਵਿੱਚ? ਭਾਂਡੇ ਸਨ, ਕੋਈ ਦੱਸੋ, ਕੋਈ ਸ਼ਾਇਦ ਕੱਢ ਹੀ ਲੈਣ ਹੁਣ। ਭਾਂਡੇ ਤੇ ਆਪਣਾ ਜੁੱਲੇ, ਮੰਜੀਆਂ। ਅੱਛਾ, ਇਹੋ ਕੋਈ ਸੀ ਉਦੋਂ ਨਾ। ਸੋਨਾ? ਹਾਂ, ਸੋਨਾ ਸਾਨਾ ਨਹੀਂ ਦੱਬਿਆ। ਸੋਨਾ ਜਿਹੜਾ ਸੀ ਲੈਣ ਦਾ, ਬਟਾਲੇ ਆਣ ਕੇ ਖੱਤਰੀ ਸੀ ਬੈਠਾ, ਉਹਨੂੰ 10 ਰੁਪਏ ਤੋਲਾ ਲੈ ਲਿਆ ਤੁਹਾਡੇ ਕੋ? ਸਾਹੋ, ਉਹ 10 ਰੁਪਏ ਤੋਲਾ ਜਿੰਨੇ ਜੀ ਸੀ ਸਾਰਿਆਂ ਨੇ ਦੇ ਦਿੱਤਾ। ਤੁਸੀਂ ਵੀ ਖੱਤਰੀ ਨੂੰ ਦੁਕਾਨ ਨਹੀਂ ਸੀ ਬਣਾਉਣ ਦਿੰਦੇ ਨਾ ਪਿੰਡ? ਨਾ, ਉਹ ਖੱਤਰੀ ਨੂੰ ਦੇ ਦਿੱਤਾ। ਹਾਂ, ਸਹੀ ਹੈ ਜੀ। ਹਾਂ। ਅੱਛਾ, ਬਟਾਲੇ ਕਿੰਨੇ ਦਿਨ ਬੈਠੇ ਫਿਰ? ਅਸੀਂ ਬਟਾਲੇ ਰਹੇ ਹਾਂ ਕੋਈ 10-15 ਦਿਨ। ਅੱਛਾ, 15 ਦਿਨਾਂ ਬਾਅਦ ਐਲਾਨ ਹੋਇਆ ਵੀ ਹੁਣ ਆਪੋ ਆਪਣੇ ਨਿਕਲ ਜਾਓ ਇੱਥੋਂ। ਤੁਸੀਂ ਟ੍ਰੇਨ 'ਚ ਆਏ ਕਿ ਗੱਡਿਆਂ 'ਚ ਜਾਂ ਤੁਰ ਕੇ? ਗੱਡੇ, ਰੇੜੀਆਂ ਸਨ, ਗੱਡੇ ਸਨ। ਉਹਨਾਂ ਕੋਈ ਸਮਾਨ ਮਾੜਾ ਮੋਟਾ ਲੱਦਿਆ ਸੀ, ਥੋੜਾ ਬਹੁਤਾ। ਕੋਈ ਬਾਲ ਬਾਲੇ ਸੀ, ਜਿਹੜੇ ਬਾਲ ਸੀ ਛੋਟੇ ਛੋਟੇ, ਉਹ ਫਿਰ ਕਈਆਂ ਦੇ ਟਾਇਰ ਟੁੱਟ ਗਏ ਗੱਡਿਆਂ ਦੇ। ਅੱਛਾ, ਰਾਹ 'ਚ ਉਹ ਫਿਰ ਤੁਰ ਕੇ ਆਏ। ਸੁਣਿਆ ਬਾਰਿਸ਼ ਵੀ ਬੜੀ ਹੁੰਦੀ ਸੀ ਉਦੋਂ? ਬਾਰਿਸ਼ ਹੋਈ ਉਦੋਂ 12 ਦਿਨ। 12 ਦਿਨਾਂ ਬਾਅਦ ਉੱਥੇ ਟਾਹਲੀਆਂ ਦੇ ਪੱਤੇ ਤੋੜ ਤੋੜ ਕੇ ਖਾਦੇ ਨੇ ਤੁਸੀਂ ਲੋਕਾਂ ਨੇ? ਹਾਂ, ਕੋਈ ਸ਼ੈ ਨਹੀਂ ਸੀ ਖਾਣ ਨੂੰ, ਕੁਛ ਨਹੀਂ ਸੀ ਲੱਭਦਾ ਨਾ, ਕੋਈ ਚੀਜ਼ ਹੀ ਨਹੀਂ ਸੀ। ਪੱਤੇ ਟਾਹਲੀਆਂ ਦੇ ਤੋੜ ਤੋੜ ਖਾਦੇ ਨੇ। ਅਮਾਨ ਲੈ ਕੇ ਨਿਕਲੇ ਆ ਉੱਥੋਂ ਆਪਣਾ। ਨਾ ਅੱਛਾ, ਰਾਹ ਦੇ ਵਿੱਚ ਤੁਹਾਡੇ ਘਰ ਦੇ ਵੀ ਬੰਦੇ ਕੋਈ ਸ਼ਹੀਦ ਹੋਏ ਨੇ? ਨਹੀਂ, ਸਾਡਾ ਬੰਦਾ ਕੋਈ ਸ਼ਹੀਦ ਨਹੀਂ ਹੋਇਆ। ਆਉਦੇ ਸਾਂ ਤੁਰੇ ਰਾਹ 'ਚ ਤੇ ਵੇਖਿਆ ਸਾਂ ਇੱਕ ਗੱਡਾ ਲੱਦੀ ਆਉਂਦੇ ਨੇ ਸਿੱਖ। ਅੱਛਾ, ਉਹ ਥੱਲੇ ਮੁਸਲਮਾਨ ਲੱਦੇ ਨੇ, ਇੱਕ ਸਿੱਖ ਉਹਨਾਂ ਨੇ ਉੱਤੇ ਪਾਇਆ ਲੰਮਾ। ਅੱਛਾ, ਉਹ ਫਿਰ ਸਾਡੀ ਮਾਂ ਜਿਹੜੀ ਸੀ ਨਾ, ਉਹ ਆਖਣ ਲੱਗੀ ਆਪਣੇ ਭਤੀਏ ਨੂੰ, ਉਹ ਜਵਾਨ ਸੀ ਨਾ,
ਤੇ ਪੁੱਤ ਤੂੰ ਵੀ ਸੱਜਾ ਕੋਈ ਓਲਾ ਕਰ ਲਾ। ਉਹ ਆਖਣ ਲੱਗਾ ਵੀ ਚਾਚੀ ਓਲਾ ਕੀ ਕਰਨਾ, ਜੇ ਆਈ ਆ ਤੇ ਫਿਰ ਅੱਲਾ ਵੱਲੋਂ ਆਈ ਆ ਤੇ ਓਲਾ ਅੱਲਾ ਨਹੀਂ ਕਰਨਾ, ਚਲੀ ਤੁਰੇ ਚੱਲੋ ਤੁਸੀਂ। ਅੱਛਾ ਅਸੀਂ ਵੀ ਤੁਰੇ ਆਏ, ਉਹ ਫਿਰ ਗੱਡਾ ਲੈ ਕੇ ਤੇ ਪਾਸੇ ਲੰਘ ਗਏ ਨੇ, ਅਸੀਂ ਪਾਸੇ ਲੰਘ ਕੇ ਤੇ ਆਪਣੇ ਬਟਾਲੇ ਆ ਗਏ ਆ। ਅੱਛਾ ਹਾਂ ਤੇ ਜਦੋਂ ਬਟਾਲਿਓਂ ਉੱਠੇ ਹੋ ਹਾਂ ਉਦੋਂ ਤੁਸੀਂ ਫਿਰ ਕਿਹੜੇ ਰਾਹ ਨੂੰ ਆਏ? ਅਸੀਂ ਆਏ ਆ ਡੇਰੇ ਨੂੰ। ਅੱਛਾ ਡੇਰਾ ਹਾਂ। ਬਾਬਾ ਨਾਨਕ। ਹਾਂ ਡੇਰੇ ਨੂੰ ਆਏ ਆ, ਡੇਰਾ ਪਾਸ ਕੀਤਾ ਅਸਾਂ। ਅੱਛਾ ਇਹੀ ਸਾਡਾ ਹੈਗਾ ਅੱਡਾ, ਉੱਥੋਂ ਨਿਕਲਦਾ ਇੱਧਰ ਡੇਰਾ ਰਹਿ ਜਾਂਦਾ, ਅਗਲੇ ਪਾਸੇ ਫਿਰ ਪਾਕਿਸਤਾਨ ਆ ਜਾਂਦਾ। ਤੁਹਾਡੇ ਨਾਲ ਕੋਈ ਫੌਜ ਸੀ ਜਿਹੜੀ ਤੁਹਾਡੀ ਹਿਫਾਜ਼ਤ ਕਰਦੀ ਸੀ? ਫੌਜ ਕੋਈ ਸ਼ੈ ਨਹੀਂ ਸੀ ਸਾਡੇ ਕੋਲ, ਨਾ ਪੁਲਿਸ ਨਾ ਫੌਜ, ਕੋਈ ਚੀਜ਼ ਨਹੀਂ ਸੀ। ਪੁਲਿਸ ਸਾਡੇ ਮੁਸਲਮਾਨ ਜਿੰਨੇ ਸੀ ਸਾਰੇ ਪੁਲਿਸ ਤੋਂ ਉਹਨਾਂ ਨੇ ਪਹਿਲਾਂ ਹੀ ਕੱਢ ਦਿੱਤੇ ਸੀ। ਨਹੀਂ ਇੱਕ ਸੀ ਨਾ ਦੂਸਰਾ ਜਿਹੜੇ ਉਧਰ ਦੀ ਇੰਡੀਆ ਦੀ ਫੌਜ ਸੀ। ਹਾਂ ਇੰਡੀਆ ਦੀ ਫੌਜ ਬੜੀ ਸੀ, ਉਹ ਬਾਰਡਰ ਤੇ ਜਿਵੇਂ ਕੁੱਲ ਇੰਡੀਆ ਦੀ ਫੌਜ ਖਲੋਤੀ ਹੈ। ਉਹਨਾਂ ਨੇ ਤਾਂ ਨਹੀਂ ਤੰਗ ਕੀਤਾ ਤੁਹਾਨੂੰ? ਨਹੀਂ ਕਿਸੇ ਨੇ ਤੰਗ ਕੀਤਾ। ਪਹਿਲਾ ਜੱਸਾ ਜਿਹੜਾ ਸਾਡਾ ਆਇਆ ਉਹਦੇ ਸਾਡੇ ਪਿੰਡ ਸ਼ਹੀਦ ਹੋਇਆ। ਅੱਛਾ ਹਾਂ ਤੁਹਾਡੇ ਪਿੰਡ ਦੇ ਉੱਥੇ ਸਾਡੇ ਸ਼ਹੀਦ ਹੋਏ ਨੇ ਬਾਰਡਰ ਤੇ, ਜੇ ਬਾਰਡਰ ਪਾਰ ਕਰਨ ਲੱਗੇ ਉੱਥੇ ਡਿਊਟੀ ਸਪੂਰਨ ਸਿੰਘ ਨੇ ਫਿਰ ਉੱਥੇ ਜੋ ਆਲੇ ਦੁਆਲ ਦਾ ਦੁਆਬੇ ਤੱਕ ਸਿੱਖ ਸੀ ਸਾਰਾ ਇਕੱਠਾ ਕੀਤਾ ਸੀ ਬਾਰਡਰ ਦੇ ਉੱਤੇ। ਅੱਛਾ ਜਿਹੜਾ ਡਿਪਟੀ ਸਪੂਰਨ ਸਿੰਘ ਸੀ ਹਾਂ ਉਹ ਤੁਹਾਡੇ ਖਿਲਾਫ ਸੀ? ਬਹੁਤ ਖਿਲਾਫ ਸੀ ਉਹ ਸਾਡੇ, ਉਹ ਸਿੱਖ ਬਹੁਤ ਖਿਲਾਫ ਸੀ ਸਾਡੇ, ਉਹ ਸਾਡੇ ਪਿੰਡ ਦੇ ਬੜਾ ਖਿਲਾਫ ਸੀ। ਉਹ ਸ਼ੁਰੂ ਤੋਂ ਹੀ ਤੁਹਾਡੇ ਨਾਲ ਲੱਗਦੀ ਸੀ? ਨਹੀਂ ਸ਼ੁਰੂ ਤੋਂ ਨਹੀਂ, ਜਿਵੇਂ ਹੁਣ ਹੋਏ ਆ, ਸ਼ੁਰੂ ਤੋਂ ਇੰਜ ਸੀ ਵੀ ਉਹ ਰਾਜਪੂਤਾਂ ਦਾ ਢਿੱਲ ਸੀ ਉਹ ਪਿੰਡ 'ਚ। ਆਲੇ ਦੁਆਲੇ ਦੇ ਸਿੱਖ ਜਿਹੜੇ ਡਰਦੇ ਸੀ, ਕੋਈ ਨਹੀਂ ਸੀ ਸਿੱਧਾ ਹੁੰਦਾ। ਹਾਂ ਜਿੰਨੇ ਸਨ ਉਂਝ ਦੋਸਤੀਆਂ ਬਣੀਆਂ ਸਨ ਉਧਰੋਂ ਉਧਰ ਹੀ। ਨਹੀਂ ਅਸੀਂ ਜਿੰਨੇ ਵੀ ਇੰਟਰਵਿਊ ਕੀਤੇ ਨੇ ਉਹ ਦੱਸਦੇ ਨੇ ਕਿ ਵੀ ਲੋਕ ਉਹ ਵੀ ਮੰਨਦੇ ਨੇ ਕਿ ਰਾਜਪੂਤਾਂ ਦਾ ਵਾਕਈ ਉਧਰ ਗੜ ਸੀ, ਇੱਕ ਹਿਸਾਬ ਦਾ ਢਿੱਲ ਸੀ, ਫੁੱਲ ਉਹਨਾਂ ਦਾ ਜ਼ੋਰ ਚੱਲਦਾ ਸੀ। ਨਾ ਇਹਦੇ 'ਚ ਕੋਈ ਬੋਲਾ ਨਹੀਂ। ਸਿੱਖ ਜਿਹੜੇ ਸੀ ਸਿੱਖ ਵੀ ਕੰਬਦੇ ਸੀ ਸਾਡੇ ਕੋਲੋਂ, ਸਾਡੇ ਪਿੰਡ ਕੋਲੋਂ ਸਿੱਖ ਵੀ ਨੇੜੇ ਕੋਈ ਨਹੀਂ ਸੀ ਆਉਂਦਾ। ਸਾਡਾ ਪਿੰਡ ਜਿਹੜਾ ਸੀ ਬਹੁਤ ਦਲੇਰ ਸੀ। ਸਹੀ ਤੁਹਾਡੇ ਪਿੰਡ ਦੇ ਕੋਈ ਬੰਦੇ ਫੌਜ 'ਚ ਵੀ ਹੈ? ਫੌਜ ਹੈ ਸੀ 150 ਬੰਦਾ ਸਾਡਾ ਤੁਹਾਡੇ ਪਿੰਡ ਦਾ। ਉਹ ਫਿਰ ਜਿਸ ਵੀ ਆਏ ਨੇ ਉਹ ਫਿਰ ਪਿੰਡ ਦੇ ਚਫੇਰੇ ਗਸ਼ਤ ਕਰਦੇ ਰਹੇ ਨੇ, ਰਫਲਾ ਲੈ ਕੇ ਅਸਰਾ ਲੈ ਕੇ ਉਹ ਫਿਰ ਗਸ਼ਤ ਕਰਦੇ ਰਹਿਣਾ ਵੀ ਸ਼ਾਇਦ ਜਥਾ ਨਾ ਆ ਜਾਏ। ਅੱਛਾ ਹਾਂ ਆਪਣੀ ਆਪ ਹਿਫਾਜ਼ਤ ਕੀਤੀ? ਆਪਣੀ ਆਪ ਹਿਫਾਜ਼ਤ ਕੀਤੀ ਉਹਨਾਂ ਨੇ। ਹਾਂ ਸਹੀ ਹੋ ਗਿਆ ਨਾ। ਅੱਛਾ ਬਜ਼ੁਰਗੋ ਫਿਰ ਜਦੋਂ ਤੁਸੀਂ ਬਾਬਾ ਡੇਰਾ ਨਾਨਕ ਆਏ ਹਾਂ ਉੱਥੋਂ ਇਸ ਪਿੰਡਾਂ 'ਚ ਕਿਵੇਂ ਆਏ ਇੱਧਰ ਗੁਜਰਾਂਵਾਲੇ ਜ਼ਿਲ੍ਹੇ? ਉੱਥੋਂ ਅਸੀਂ ਆਏ ਆ ਫਿਰ ਲਾਹੌਰ ਆ ਕੇ ਫਿਰ ਸ਼ਾਹੂ ਦੀ ਗੜੀ ਰਹੇ ਅਸੀਂ ਕੋਈ ਮਹੀਨਾ। ਅੱਛਾ ਸ਼ਾਹੂ ਦੀ ਗੜੀ ਫਿਰ ਐਲਾਨ ਹੋਇਆ ਵੀ ਤੁਸੀਂ ਚੱਲ ਕੇ ਹੁਣ ਪਿੰਡਾਂ ਦੇ ਵਿੱਚ ਦੱਸਿਆ ਵੀ ਫਲਾਣੇ ਪਿੰਡ ਚਲੇ ਜਾਓ, ਫਲਾਣੇ ਪਿੰਡ ਚਲੇ ਜਾਓ। ਉੱਥੋਂ ਫਿਰ ਅਸੀਂ ਨਿਕਲੇ ਆ ਤੇ ਫਿਰ ਪਿੰਡਾਂ 'ਚ ਆਏ ਆ। ਤੁਸੀਂ ਕਿਹੜੇ ਪਿੰਡ ਗਏ ਸੀ? ਅਸੀਂ ਫਿਰ ਆਏ ਆ ਆਪਣਾ ਪਿਲਸਨੀਆਂ ਦਾ ਚੱਕ ਕੇ ਲਲਕਾਣੇ ਦੇ ਕੋਲ। ਅੱਛਾ ਅਸੀਂ ਉੱਥੇ ਰਹੇ ਆ ਫਿਰ। ਹਾਂ ਜ਼ਮੀਨ ਤੁਹਾਨੂੰ ਉੱਥੇ ਪਈ? ਹੈਂ ਜ਼ਮੀਨ ਤੁਹਾਨੂੰ ਉੱਥੇ ਪਈ ਸੀ? ਨਹੀਂ ਜ਼ਮੀਨ ਨਹੀਂ ਪਈ ਸਾਨੂੰ। ਜ਼ਮੀਨ ਫਿਰ ਅਸਾਂ ਉੱਥੇ ਜ਼ਮੀਨ ਜਿਹੜੀ ਸੀ ਥੋੜੀ ਸੀ। ਉਹ ਪਿੰਡ ਜਿਹੜਾ ਸੀ ਨਾ ਫੌਜੀਆਂ ਦਾ ਸੀ, ਉੱਥੇ ਥੋੜੀ ਥੋੜੀ ਜ਼ਮੀਨ ਸਾਡੇ ਰਕਬੇ ਸਨ ਜ਼ਿਆਦਾ, ਉੱਥੇ ਸਾਡੇ ਪੂਰੇ ਨਹੀਂ ਸੀ ਹੁੰਦੇ। ਅੱਛਾ ਅਸਾਂ ਫਿਰ ਆਣ ਕੇ ਫਾਰਮ ਦਿੱਤੇ, ਫਾਰਮ ਦੇ ਕੇ ਤੇ ਅਸਾਂ ਆਪਣਾ ਹੈਗਾ ਭੁੱਲ ਜਾਂਦਾ ਪਿੰਡ ਹੁਣ ਜਿੱਥੋਂ ਉੱਠ ਕੇ ਆਏ ਆ ਉਹ ਨਾ ਹੀ ਕੋਲ ਪਿੰਡ ਹੀ ਜਿਹਨ ਚੋਂ ਗੱਲਾਂ ਨਿਕਲ ਜਾਂਦੀਆਂ ਹੁਣ। ਮਾੜੀ ਫਿਰ ਅਸੀਂ ਮਾੜੀ ਆਏ ਆ। ਅੱਛਾ ਉੱਥੇ ਆ ਕੇ ਫਿਰ ਆਖ ਦਿੱਤੇ ਉਹ ਫਾਰਮ ਜਿਹੜੇ ਹੁੰਦੇ ਨੇ ਮਾੜੀ ਪਿੰਡਰਾ। ਹਾਂ ਮਾੜੀ ਆ ਹਾਂ ਪਹਿਲਾਂ ਆਉਂਦੀ ਹੈ। ਹਾਂ ਨਿੱਕੀ ਮਾੜੀ, ਨਿੱਕੀ ਮਾੜੀ। ਅੱਛਾ ਹਾਂ ਉੱਥੇ ਫਿਰ ਅਸਾਂ ਫਾਰਮ ਦਿੱਤੇ, ਉੱਥੇ ਫਿਰ ਸਾਨੂੰ ਰਕਬਾ ਪਿਆ। ਅੱਛਾ ਕਿੰਨੀ ਜ਼ਮੀਨ ਮਿਲੀ ਤੁਹਾਨੂੰ? ਸਾਨੂੰ ਮਿਲੀ ਆ ਸਾਡੀ 2 ਮਰਬੇ ਜ਼ਮੀਨ ਸੀ, 50 ਕਿੱਲੇ। ਅੱਛਾ ਤੇ ਪੂਰੀ ਮਿਲ ਗਈ? ਪੂਰੀ ਮਿਲ ਗਈ ਨਾ। ਕੋਈ ਸਾਡੀ ਜ਼ਮੀਨ ਜਿਹੜੀ ਸੀ ਨਾ ਉਹ ਸਾਡੇ ਵੱਡਿਆਂ ਨੇ ਦਿੱਤੀ ਸੀ, ਵਰਾਨੀ ਸੀ ਉਹ ਮੰਗਦੇ ਫਿਰਦੇ ਹੁੰਦੇ ਸੀ, ਪਿੰਦੇ ਹੁੰਦੇ ਸੀ ਤੇ ਉਹਨਾਂ ਨੂੰ ਦੇ ਦਿੱਤੀ। ਉਹਨਾਂ ਨੇ ਆਖਿਆ ਮੰਗਿਆ ਨਾ ਕਰੋ, ਜਾਓ ਸਾਡਾ ਫਲਾਣਾ ਖੂਹ ਜਿਹੜਾ ਉਹ ਸਾਂਭ ਲਓ। ਅੱਛਾ ਹਾਂ ਉਹ ਫਿਰ ਜੇ ਸਾਡੇ ਵੱਡੇ ਧਿਆਨ ਛੋਟੇ ਸਾਡੇ ਬਾਪ ਦੇ ਧਿਆਨ ਹੋਏ ਨੇ, ਇਹਨਾਂ ਆਖਿਆ ਅਸੀਂ ਰਕਬਾ ਕਿਉਂ ਦਈਏ, ਇਹਨਾਂ ਕੇਸ ਕੀਤਾ ਸਾਡੇ ਹੱਕ 'ਚ ਹੋ ਗਈ। ਅੱਛਾ ਉਹ ਫਿਰ ਸਾਡੇ ਨਾਂ ਨਹੀਂ ਸੀ ਅਜੇ ਹੋਈ, ਹੱਕ 'ਚ ਹੋ ਗਈ ਤੇ ਉਹ ਫਿਰ ਅਸੀਂ ਸਾਨੂੰ ਉਜਾੜਾ ਪੈ ਗਿਆ, ਅਸੀਂ ਨਿਕਲ ਆਏ। ਉਹ ਸਾਡੀ ਰਹਿ ਗਈ ਸੀ। ਅੱਛਾ ਉਹ ਰਹਿ ਗਈ? ਹਾਂ ਉਹ ਰਹਿ ਗਈ, ਉਹ ਨਹੀਂ ਆਈ। ਬਾਕੀ 50 ਕਿੱਲੇ ਆ ਗਏ। ਵੱਡਾ ਸਿਰ ਕੜਵਾ ਬੰਦਾ ਕਿਹੜਾ ਸੀ ਸਾਡੇ ਉਸ ਪਿੰਡ ਦਾ? ਮੁਬਾਰਕ। ਹਾਂ ਵਾਵਾ ਜ਼ਮੀਨ ਸੀ ਉਹਦੀ? ਉਹਦੀ ਜ਼ਮੀਨ ਹੈ ਸੀ 80-90 ਕਿੱਲੇ। ਅੱਛਾ 80-90 ਕਿੱਲੇ। ਹਾਂ ਖਰੇ ਇਹਨੂੰ ਵੀ ਜ਼ਿਆਦਾ ਹੀ ਹੋਵੇ। ਉਹ ਕਿੱਥੇ ਬੈਠੇ ਨੇ? ਉਹ ਬੈਠੇ ਨੇ ਆਪਣਾ 100 ਚੱਕ ਆ। ਅੱਛਾ 100 ਚੱਕ। ਹਾਂ 100 ਚੱਕ 'ਚ ਬੈਠੇ ਨੇ। ਕਿਹੜਾ ਜ਼ਿਲ੍ਹਾ ਉਹ? ਜੜਾਂ ਵਾਲੇ ਦੇ ਲਾਗੇ। ਅੱਛਾ ਜੜਾਂ ਵਾਲੇ ਲਾਗੇ। ਹਾਂ ਤੇ ਤੁਹਾਡੇ ਪਿੰਡ ਦੇ ਹੋਰ ਕਿੱਥੇ ਕਿੱਥੇ ਬੈਠੇ ਨੇ ਪਾਕਿਸਤਾਨ 'ਚ? ਖਿਲਰਿਆ ਪਿੰਡ ਸਾਰੇ ਪਾਕਿਸਤਾਨ 'ਚ ਨੇ। ਇੱਥੋਂ ਲੱਗ ਰਿਹਾ ਨਾਰੋਵਾਲੋਂ ਲਾ ਕੇ ਕਰਾਚੀ ਤੱਕ, ਕਰਾਚੀ ਤੱਕ ਨੇ। ਹਾਂ ਸਹੀ ਹੋ ਗਿਆ ਨਾ। ਤੇ ਹੁਣ ਮਾੜੀ ਪਿੰਡਾਂ ਤੁਸੀਂ ਫਿਰ 100 ਦੇ ਵਿੱਚ ਸ਼ਿਫਟ ਹੋ ਗਏ ਹੋ? ਅਸੀਂ ਫਿਰ ਚਲੇ ਗਏ ਸਾਂ ਇੱਧਰ ਲਈਏ ਲਿਆ ਸੀ ਰਕਬਾ। ਉੱਥੇ ਸਾਡਾ ਕੋਈ ਝਗੜਾ ਹੋ ਗਿਆ। ਅੱਛਾ ਉਹਨਾਂ ਨਾਲ ਫਿਰ ਉਧਰੋਂ ਉਧਰੀ ਬਾਰ ਖਿਲਾਫ ਜੀ ਹੋ ਗਈ।
ਉਹ ਫਿਰ ਆਖਣ ਲੱਗੇ ਵੀ ਉਹ ਬੱਚੇ ਜੇ ਲਿਆ ਕੇ ਮਾਰ ਕੇ ਸਾਡੇ ਤੇ ਪਾਉਣ ਲੱਗੇ। ਅੱਛਾ ਅੱਛਾ ਅੱਛਾ। ਅਸਾਂ ਆਖਿਆ, ਮੈਂ ਪੁੱਤਾਂ ਨੂੰ ਆਖਿਆ ਵੀ ਛੱਡ ਦਿਓ ਰਕਬਾ, ਹੂੰ। ਆਪੇ ਅੱਲਾ ਮਾਲਕ ਆ। ਅੱਛਾ ਹਾਂ, ਪਹਿਲਾਂ ਉਹਨਾਂ ਲਿਆਂਦੀ ਆ 5 ਥਾਣੇ ਦੀ ਪੁਲਿਸ ਸਾਡੇ ਤੇ ਅੱਛਾ। ਤੇ ਅਸਾਂ ਅੱਲਾ ਦੀ ਮਿਹਰਬਾਨੀ ਨਾਲ ਨਹੀਂ ਜਾਤੀ ਹੂੰ। ਨਾ। ਫਿਰ ਉਹਨਾਂ ਨੇ ਆਖਿਆ, ਉਹ ਫਿਰ ਉਹਨਾਂ ਨੇ ਕੀਤਾ ਇਹਨੂੰ ਆਪਣਾ ਵਜ਼ੀਰ ਆਲਾ ਨੂੰ ਫੋਨ, ਹੂੰ। ਫਿਰ ਰਾਣੇ ਉੱਠੇ ਨਹੀਂ। ਹੂੰ। ਹੁਣ ਫਿਰ ਮੈਂ ਆਖਿਆ ਫੌਜ ਘੱਲਾਂ ਹੁਣ ਤੁਹਾਡੇ ਲਈ, ਅੱਛਾ। ਨਹੀਂ ਉੱਠੇ ਤੇ ਮੈਂ ਕੀ ਕਰਾਂ ਹੁਣ। ਫਿਰ ਉਹਨਾਂ ਦੇ 2 ਬੱਚੇ ਲਿਆਂਦੇ ਯਤੀਮ, ਅੱਛਾ। ਇੱਕ ਸੱਜਣ ਬੰਦਾ ਸੀ ਸਾਡਾ ਵਿੱਚ, ਹੂੰ। ਉਹਨੇ ਆਖਿਆ ਵੀ ਹੁਣ ਰਾਣਿਓ ਤੁਹਾਡਾ ਬਚਾਅ ਕਰ ਲਓ ਆਪਣਾ। ਅੱਛਾ। ਅਸੀਂ ਫਿਰ ਉਹ ਛੱਡਾ ਕੇ ਸਭ ਕੁਝ ਨਿਕਲ ਯਤੀਮ ਬੱਚੇ ਲਿਆਂਦੇ ਕਿ ਇਹਨਾਂ ਨੂੰ ਮਾਰ ਕੇ ਤੁਹਾਡੇ ਉੱਤੇ ਪਾ ਦਈਏ? ਨਾ, ਮਾਰ ਕੇ ਤੇ ਸਾਡੇ ਤੇ ਪਾਉਣੇ ਸੀ। ਹੁਣ ਪਿੰਡ ਚੇਤਾ ਆਉਂਦਾ ਆਪਣਾ? ਪਿਛਲਾ ਪਿੰਡ ਹਾਂ ਚੇਤਾ, ਸਾਰਚੂਰ ਪਿੰਡ ਸਾਡਾ, ਉੱਚਾ ਪਿੰਡ, ਉਹਨੂੰ ਦੁਨੀਆ ਮੰਨਦੀ ਹੈ। ਸਾਰਚੂਰ ਢਹਿ ਗਿਆ ਤਾਂ ਪਿੰਡਾ ਜਿੱਡਾ ਰਹਿ ਗਿਆ। ਅੱਛਾ। 12 ਪੱਤੀਆਂ ਪਿੰਡ ਸੀ। ਓਏ ਹੋਏ। ਹਾਂ, ਸਾਰੇ ਪਾਕਿਸਤਾਨ ਦੇ ਵਿੱਚ ਦੁਨੀਆ ਜਾਣਦੀ ਸੀ ਸਾਡੇ ਰਾਜਪੂਤਾਂ ਨੂੰ। ਜੋ ਆਲੇ ਦੁਆਲੇ ਦਾ ਸਿੱਖ ਕੀ ਤੇ ਜੋ ਖੱਤਰੀ ਸੀ, ਹੂੰ। ਖੱਤਰੀ ਤੇ ਉਂਝ ਨਹੀਂ ਸੀ ਖਲੋਂਦਾ ਸਾਡੇ ਕੋਲ ਹੂੰ। ਨਾ। ਹੈਗਾ ਸੀ ਤੁਹਾਡੇ ਲੋਕਾਂ ਦਾ? ਹਾਂ, ਸਿਰਫ ਸਿੱਖ ਤੇ ਅਸੀਂ ਸਾਂ। ਹੂੰ ਹੂੰ। ਨਾ ਨਾ ਨਾ। ਤੇ ਘਰ ਲੱਭ ਲੋਗੇ ਆਪਣਾ ਉੱਥੇ? ਘਰ ਮੈਂ ਹੁਣ ਇਨਸ਼ਾਅੱਲਾ ਜਾਂਦਾ ਹੀ ਵੇਖ ਲੈਣਾ ਉਹਨੂੰ ਘਰ ਨੂੰ। ਹੁਣ ਤੇ ਅਗਰ ਉਹ ਲੋਕ ਤੁਹਾਡੀ ਇਹ ਵੀਡੀਓ ਵੇਖਦੇ ਹੋਣ, ਨਾ ਕੋਈ ਮੈਂ ਸੁਨਾਹ ਦੇਣਾ ਹੋਵੇ ਆਪਣੇ ਪਿੰਡ ਵਾਲਿਆਂ ਨੂੰ, ਨਾ ਦਿਓ ਤੇ ਦੇ ਦਿਓ ਸੁਨਾਹ ਕੋਈ। ਸੁਣਾ ਮਰ ਗਏ ਨੇ ਸਾਰੇ ਹੀ। ਨਹੀਂ ਹੋਏਗਾ ਕੋਈ ਨਾ ਕੋਈ, ਨਾ ਨਾ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਜਿਉਂਦਾ ਹੋਏਗਾ, ਜਾਂ ਇਧਰੋਂ ਜਿਹੜੇ ਗਏ ਨੇ ਨਾ। ਉਹਨਾਂ ਵਿੱਚੋਂ ਜਿਉਂਦਾ ਹੋਏਗਾ ਕੋਈ। ਕੀ ਪਿੰਡ ਵੇਖਣ ਨੂੰ ਕੀ ਦਿਲ ਕਰਦਾ ਤੁਹਾਡਾ? ਕਿਹੜੀ ਚੀਜ਼ ਵੇਖਣੀ ਹੈ? ਦਿਲ ਕਰਦਾ ਵੀ ਇੱਕ ਵਾਰੀ ਵੇਖ ਲਈਏ, ਮਰ ਤੇ ਜਾਣਾ ਹੀ ਆ। ਹੂੰ। ਮਤਲਬ ਜੀਂਦੇ ਜੀਂਦੇ ਆਪਣਾ ਜੱਦੀ ਪਿੰਡ ਜਿਹੜਾ ਉਹ ਤੇ ਵੇਖ ਲਈਏ। ਆਪਣੀ ਉਹ ਮਸਜਿਦ ਵੇਖਣ ਨੂੰ ਦਿਲ ਕਰਦਾ? ਹਾਂ, ਬਸ ਇਹ ਹੀ ਦਿਲ ਕਰਦਾ, ਹੋਰ ਤਾਂ ਗੱਲ ਕੋਈ ਨਹੀਂ। ਹੂੰ ਹੂੰ। ਜੇ ਅੱਲਾ ਕਰੇ ਤੇ ਚਲੋ ਜੀ, ਜ਼ਰੂਰ ਉਹ ਲੋਕ ਵੇਖਣਗੇ ਨਾ। ਤੇ ਇਨਸ਼ਾਅੱਲਾ ਕੋਈ ਨਾ ਕੋਈ ਵੀਡੀਓ ਬਣਾ ਕੇ ਭੇਜ ਦੇਗਾ, ਤੁਹਾਡਾ ਰਾਬਤਾ ਕਰਵਾ ਦੇਵਾਂਗੇ। ਤੁਹਾਡਾ ਪਿੰਡ ਵਿਖਾਉਣਗੇ ਤੁਹਾਨੂੰ ਵੀਡੀਓ। ਹਾਂ ਤੇ ਬਹੁਤ ਮਿਹਰਬਾਨੀ ਬਜ਼ੁਰਗੋ। ਨਾ ਬਸ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।